जिथे सच धर्म दा राज सी चमका मारे सच दा पान बैठा गद्दी शेर पंजाब दा बैठा गद्दी शेर पंजाब दा जी दी जगों वखरी शान जी दे दर ते आके चौक दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪੰਜਾਬ ਦੀ ਧਰਤੀ ਦਾ ਇਤਿਹਾਸ ਬੜਾ ਹੀ ਮਾਣਮੱਤਾ ਹੈ। ਇਸ ਧਰਤੀ ਤੋਂ ਹੀ ਬਾਬਾ ਫਰੀਦ ਜੀ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ ਤੇ ਵਾਰਿਸ ਸ਼ਾਹ ਵਰਗੇ ਸੂਫੀਆਂ ਤੇ ਫਕੀਰਾਂ, 10 ਗੁਰੂ ਸਾਹਿਬਾਨ, ਹੱਕ, ਸੱਚ, ਧਰਮ ਤੇ ਮਨੁੱਖਤਾ ਵਾਸਤੇ ਜੂਝਣ ਵਾਲੇ ਅਨੇਕਾਂ ਹੀ ਯੋਧਿਆਂ ਤੇ ਸ਼ਹੀਦਾਂ ਨੇ ਜਨਮ ਲਿਆ। ਇਹ ਇਸ ਮਿੱਟੀ ਦੀ ਖਾਸੀਅਤ ਸੀ ਕਿ ਇਹ ਮਿੱਟੀ ਹੱਕ, ਸੱਚ ਅਤੇ ਇਨਸਾਫ ਪਸੰਦ ਸੀ। ਇਸ ਧਰਤੀ ਨੇ ਕਦੇ ਵੀ ਕਿਸੇ ਦੀ ਈਨ ਨਹੀਂ ਕਬੂਲੀ। ਇਸ ਕਰਕੇ ਹੀ ਇਸ ਧਰਤੀ ਦੇ ਜਾਇਆਂ ਨੂੰ ਹਮੇਸ਼ਾ ਹੀ ਸੰਘਰਸ਼ਾਂ ਦਾ ਰਾਹ ਚੁਣਨਾ ਪਿਆ ਤੇ ਇਹਨਾਂ ਸੰਘਰਸ਼ਾਂ ਦੇ ਵਿੱਚ ਲੱਖਾਂ ਹੀ ਸ਼ਹਾਦਤਾਂ ਵੀ ਹੋਈਆਂ। ਇਸ ਸੰਘਰਸ਼ ਨੂੰ ਬੂਰ 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ ਦੇ ਸ਼ੁਰੂ ਵਿੱਚ ਪਿਆ, ਜਦੋਂ 5 ਦਰਿਆਵਾਂ ਦੀ ਇਸ ਧਰਤੀ ਦੇ ਇੱਕ ਸ਼ੇਰ ਨੇ ਦੇਸ਼ ਪੰਜਾਬ ਦੀ ਬਾਦਸ਼ਾਹਤ ਸੰਭਾਲੀ। ਉਸਨੇ ਇੱਕ ਅਜਿਹਾ ਸ਼ਾਨਦਾਰ ਰਾਜ ਪ੍ਰਬੰਧ ਸਥਾਪਿਤ ਕੀਤਾ ਕਿ ਦੇਸ਼ ਪੰਜਾਬ ਸਿੱਖਿਆ, ਵਪਾਰ, ਖੇਤੀਬਾੜੀ, ਫੌਜੀ ਤਾਕਤ, ਵਪਾਰਕ ਸਹੂਲਤਾਂ, ਸਿਹਤ ਸਹੂਲਤਾਂ, ਖੁਸ਼ਹਾਲੀ ਸਮੇਤ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਾਕੀ ਦੁਨੀਆ ਨਾਲੋਂ ਬਹੁਤ ਅੱਗੇ ਨਿਕਲ ਗਿਆ। 5 ਦਰਿਆਵਾਂ ਦੀ ਧਰਤੀ ਦੇ ਇਸ ਹੁਕਮਰਾਨ ਦਾ ਨਾਮ ਸੀ ਮਹਾਰਾਜਾ ਰਣਜੀਤ ਸਿੰਘ, ਜਿਸ ਨੂੰ ਪੰਜਾਬੀਆਂ ਨੇ ਬੜੇ ਹੀ ਪਿਆਰ ਨਾਲ ਸ਼ੇਰੇ ਪੰਜਾਬ ਦਾ ਨਾਮ ਦਿੱਤਾ। 5 ਦਰਿਆਵਾਂ ਦਾ ਸ਼ੇਰ ਦਸਤਾਵੇਜ਼ੀ ਰਾਹੀਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਦੇ ਬਾਰੇ ਹੀ ਜਾਣਕਾਰੀ ਲੈ ਕੇ ਆਪ ਸਭ ਦੇ ਅੱਗੇ ਹਾਜ਼ਰ ਹੋਏ ਹਾਂ। ਅਸੀਂ ਪੰਜਾਬੀ ਅਕਸਰ ਇਹ ਗੱਲ ਤਾਂ ਕਹਿੰਦੇ ਹਾਂ ਕਿ ਸ਼ੇਰੇ ਪੰਜਾਬ ਵਰਗਾ ਰਾਜ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ, ਪਰ ਜੇ ਸਾਨੂੰ ਕੋਈ ਇਹ ਸਵਾਲ ਕਰੇ ਕਿ ਅਜਿਹਾ ਕੀ ਸੀ ਉਸ ਰਾਜ ਦੇ ਵਿੱਚ, ਤੇ ਸਾਡੇ ਵਿੱਚੋਂ ਬਹੁਤਿਆਂ ਦੇ ਕੋਲ ਇਸ ਸਵਾਲ ਦਾ ਕੋਈ ਵੀ ਜਵਾਬ ਨਹੀਂ ਹੁੰਦਾ। ਆਪਣੀ ਇਸ ਕੋਸ਼ਿਸ਼ ਰਾਹੀਂ ਅਸੀਂ ਇਹਨਾਂ ਹੀ ਸਵਾਲਾਂ ਦਾ ਜਵਾਬ ਆਪ ਸਭ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਸਿੱਖਿਆ ਪ੍ਰਬੰਧ, ਕਿਸਾਨੀ ਪ੍ਰਬੰਧ, ਵਪਾਰ ਤੇ ਵਪਾਰਕ ਸਹੂਲਤਾਂ, ਸਿਹਤ ਸਹੂਲਤਾਂ, ਉਹਨਾਂ ਦੇ ਵੇਲੇ ਕਲਾ ਦਾ ਵਿਕਾਸ, ਫੌਜੀ ਤਾਕਤ, ਪੰਜਾਬ ਦੀ ਖੁਸ਼ਹਾਲੀ, ਇਨਸਾਫ ਤੇ ਮਨੁੱਖੀ ਬਰਾਬਰੀ ਵਾਲਾ ਰਾਜ ਤੇ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਸ਼ਖਸੀਅਤ ਸਾਡੀ ਇਸ ਡਾਕੂਮੈਂਟਰੀ ਦਾ ਕੇਂਦਰ ਹੋਣਗੇ। ਸਾਡੀ ਇਸ ਦਸਤਾਵੇਜ਼ੀ ਵਿੱਚ ਦਿੱਤੀ ਗਈ ਜਾਣਕਾਰੀ ਦਾ ਸਰੋਤ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਲਿਖੀਆਂ ਗਈਆਂ ਕਈ ਸਾਰੀਆਂ ਕਿਤਾਬਾਂ, ਸ਼ੇਰੇ ਪੰਜਾਬ ਦੇ ਰਾਜ ਵੇਲੇ ਪੰਜਾਬ ਆਉਣ ਵਾਲੇ ਯੂਰੋਪੀਅਨ ਤੇ ਹਿੰਦੁਸਤਾਨੀ ਯਾਤਰੀਆਂ ਦੇ ਸਫ਼ਰਨਾਮੇ, ਮਹਾਰਾਜਾ ਰਣਜੀਤ ਸਿੰਘ ਨੂੰ ਆਪ ਮਿਲਣ ਵਾਲੇ ਜਾਂ ਪਹਿਲੀ ਸਿੱਖ ਅੰਗਰੇਜ਼ ਜੰਗ ਦੇ ਵਿੱਚ ਹਿੱਸਾ ਲੈਣ ਵਾਲੇ ਅੰਗਰੇਜ਼ ਅਫਸਰਾਂ ਦੀਆਂ ਲਿਖਤਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਹੁਕਮ ਅਤੇ ਕੁਝ ਹੋਰ ਸਰੋਤ ਹੋਣਗੇ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦੇਸ਼ ਪੰਜਾਬ ਦੀ ਤਵਾਰੀਖ ਦੇ ਇੱਕ ਸੁਨਹਿਰੀ ਦੌਰ ਦਾ ਆਗਾਜ਼ ਸੀ। ਉਹਨਾਂ ਦਾ ਜਨਮ 13 ਨਵੰਬਰ ਸੰਨ 1780 ਨੂੰ ਗੁਜਰਾਂਵਾਲਾ ਦੀ ਧਰਤੀ ਤੇ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਸਰਦਾਰ ਮਹਾਂ ਸਿੰਘ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੇ ਪੁੱਤਰ ਸਨ। ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਅਨੇਕਾਂ ਵਾਰ ਹੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਟੱਕਰਦੇ ਰਹੇ ਤੇ ਅਨੇਕਾਂ ਵਾਰ ਹੀ ਉਸ ਨੂੰ ਪਛਾੜਿਆ। ਸੋ ਬਹਾਦਰੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਵਿਰਾਸਤ ਦੇ ਵਿੱਚ ਹੀ ਮਿਲੀ ਸੀ। 13 ਸਾਲ ਦੀ ਛੋਟੀ ਉਮਰ ਦੇ ਵਿੱਚ ਚੱਠਿਆਂ ਦੇ ਸਰਦਾਰ ਹਸ਼ਮਤ ਖਾਨ ਨੂੰ ਹਰਾ ਕੇ ਸ਼ੇਰੇ ਪੰਜਾਬ ਨੇ ਆਪਣੀ ਬਹਾਦਰੀ ਦਾ ਪ੍ਰਗਟਾਵਾ ਵੀ ਕਰ ਦਿੱਤਾ। ਛੋਟੀ ਉਮਰ ਦੇ ਵਿੱਚ ਹੀ ਪਿਤਾ ਸਰਦਾਰ ਮਹਾਂ ਸਿੰਘ ਸ਼ੁਕਰ ਚੱਕੀਆ ਦੀ ਮੌਤ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦੀ ਕਮਾਨ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆ ਗਈ। ਜੇ ਅਸੀਂ ਇਸ ਵੇਲੇ ਦੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਦੇਸ਼ ਪੰਜਾਬ ਜਮਨਾ ਤੋਂ ਲੈ ਕੇ ਅਟਕ ਤੱਕ ਛੋਟੀਆਂ-ਛੋਟੀਆਂ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਦੇ ਆਪਸ ਦੇ ਵਿੱਚ ਲੜਾਈਆਂ ਝਗੜੇ ਆਮ ਹੁੰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼ੁਰੂ ਤੋਂ ਹੀ ਇੱਕ ਵਿਜ਼ਨ, ਇੱਕ ਨਿਸ਼ਾਨਾ ਲੈ ਕੇ ਚੱਲੇ ਕਿ ਦੇਸ਼ ਪੰਜਾਬ ਛੋਟੀਆਂ-ਛੋਟੀਆਂ ਰਿਆਸਤਾਂ ਦੀ ਜਗ੍ਹਾ ਇੱਕ ਵੱਡਾ ਅਤੇ ਮਜ਼ਬੂਤ ਦੇਸ਼ ਹੋਵੇ। ਆਪਣੇ ਇਸ ਨਿਸ਼ਾਨੇ ਦੀ ਪੂਰਤੀ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂ ਵਿੱਚ ਮੈਟਰੀਮੋਨੀਅਲ ਤੇ ਬ੍ਰਦਰਹੁੱਡ ਅਲਾਇੰਸਿਸ ਬਣਾਏ। ਸੰਨ 1796 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਕਨ੍ਹਈਆ ਮਿਸਲ ਦੀ ਬੀਬੀ ਮਹਿਤਾਬ ਕੌਰ ਦੇ ਨਾਲ ਹੋਇਆ ਤੇ ਸੰਨ 1798 ਦੇ ਵਿੱਚ ਉਹਨਾਂ ਦਾ ਵਿਆਹ ਨਕਈ ਮਿਸਲ ਦੀ ਬੀਬੀ ਰਾਜ ਕੌਰ ਨਾਲ ਹੋਇਆ।
ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਹਲੂਵਾਲੀਆ ਮਿਸਲ ਦੇ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਨੂੰ ਆਪਣਾ ਪੱਗਵੱਟ ਭਰਾ ਬਣਾ ਲਿਆ। ਇਸ ਤਰ੍ਹਾਂ ਦੇਸ਼ ਪੰਜਾਬ ਦੀਆਂ ਇਹ 4 ਤਾਕਤਵਰ ਸਿੱਖ ਮਿਸਲਾਂ ਸ਼ੁਕਰ ਚੱਕੀਆ ਮਿਸਲ, ਕਨਈਆ ਮਿਸਲ, ਨਕਈ ਮਿਸਲ ਤੇ ਆਹਲੂਵਾਲੀਆ ਮਿਸਲ ਮਿਲ ਕੇ ਇੱਕ ਵੱਡੀ ਤਾਕਤ ਬਣ ਗਈਆਂ। ਸਨ 1799 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਾ ਕੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ। ਇੱਥੋਂ ਦੇਸ਼ ਪੰਜਾਬ ਦੇ ਇਤਿਹਾਸ ਨੇ ਇੱਕ ਨਵਾਂ ਮੋੜ ਕੱਟਿਆ ਤੇ ਪੰਜਾਬ ਦੇ ਇਤਿਹਾਸ ਦਾ ਇੱਕ ਸੁਨਹਿਰੀ ਦੌਰ ਸ਼ੁਰੂ ਹੋਇਆ। ਹੌਲੀ ਹੌਲੀ ਪੰਜਾਬ ਦੇ ਸਾਰੇ ਇਲਾਕੇ ਜਿੱਤਦਿਆਂ ਸ਼ੇਰੇ ਪੰਜਾਬ ਦੇ ਇਸ ਰਾਜ ਦੀਆਂ ਹੱਦਾਂ ਉੱਤਰ ਵਿੱਚ ਜੰਮੂ ਕਸ਼ਮੀਰ ਤੋਂ ਲੈ ਕੇ ਦੱਖਣ ਵਿੱਚ ਸਿੰਧ ਦੀਆਂ ਹੱਦਾਂ ਤੱਕ ਤੇ ਚੜ੍ਹਦੇ ਵੱਲ ਤਿੱਬਤ ਦੀਆਂ ਪਹਾੜੀਆਂ ਤੋਂ ਲੈ ਕੇ ਲਹਿੰਦੇ ਵੱਲ ਦਰਾ ਖੈਬਰ ਤੱਕ ਫੈਲ ਗਈਆਂ। ਇਹਨਾਂ 40 ਸਾਲਾਂ ਦੌਰਾਨ ਦੇਸ਼ ਪੰਜਾਬ ਦੁਨੀਆ ਦੇ ਨਕਸ਼ੇ ਤੇ ਇੱਕ ਵੱਡੀ ਸੁਪਰ ਪਾਵਰ ਬਣ ਕੇ ਉੱਭਰਿਆ। ਲਹਿੰਦੇ ਵੱਲੋਂ ਹੁੰਦੇ ਬਾਹਰੀ ਹਮਲਾਵਰਾਂ ਦੇ ਹਮਲਿਆਂ ਨੂੰ 9 ਸਦੀਆਂ ਬਾਅਦ ਠੱਲ ਪਈ ਤੇ ਆਪਣੇ ਘੋੜਿਆਂ ਦੇ ਪੈਰਾਂ ਹੇਠ ਦੇਸ਼ ਪੰਜਾਬ ਦੀ ਪਵਿੱਤਰ ਸਰਜ਼ਮੀਨ ਨੂੰ ਲਤਾੜਨ ਵਾਲਿਆਂ ਨੂੰ ਅਖੀਰ ਆਪਣੀਆਂ ਜ਼ਮੀਨਾਂ ਵੀ ਖੁੱਸਣ ਦਾ ਡਰ ਸਤਾਉਣ ਲੱਗ ਪਿਆ। ਮਹਾਰਾਜਾ ਰਣਜੀਤ ਸਿੰਘ ਦਾ ਇਹ ਰਾਜ ਦੁਨੀਆ ਦੇ ਵਾਸਤੇ ਇੱਕ ਆਦਰਸ਼ ਰਾਜ ਦਾ ਮਾਡਲ ਸੀ, ਜਿਸ ਦੀਆਂ ਸਿਫਤਾਂ ਸਿਰਫ ਸਿੱਖਾਂ ਜਾਂ ਪੰਜਾਬੀਆਂ ਨੇ ਨਹੀਂ ਬਲਕਿ ਗੈਰ ਸਿੱਖ ਤੇ ਗੈਰ ਪੰਜਾਬੀ ਲਖਾਰੀਆਂ ਨੇ ਵੀ ਕੀਤੀਆਂ। 40 ਸਾਲਾਂ ਦੇ ਇਸ ਰਾਜ ਦੇ ਦੌਰਾਨ ਦੇਸ਼ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੀਆਂ ਅਜਿਹੀਆਂ ਧੂਮਾਂ ਦੁਨੀਆ ਦੇ ਵਿੱਚ ਪਈਆਂ ਕਿ ਸਨ 1840 ਤੱਕ ਯੂਰਪ ਦੇ ਵਿੱਚ ਪੰਜਾਬ ਅਤੇ ਸਿੱਖਾਂ ਬਾਰੇ 50 ਤੋਂ ਵੱਧ ਕਿਤਾਬਾਂ ਲਿਖੀਆਂ ਤੇ ਛਾਪੀਆਂ ਜਾ ਚੁੱਕੀਆਂ ਸਨ। ਅੱਗੇ ਅਸੀਂ ਇਸ ਰਾਜ ਦੇ ਹੀ ਵੱਖ-ਵੱਖ ਪਹਿਲੂਆਂ ਬਾਰੇ ਆਪ ਸਭ ਦੇ ਨਾਲ ਚਰਚਾ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦੀ ਖੱਬੀ ਅੱਖ ਨਿੱਕੀ ਉਮਰੇ ਚੇਚਕ ਦੀ ਬਿਮਾਰੀ ਦੇ ਕਰਕੇ ਖਰਾਬ ਹੋ ਗਈ ਸੀ, ਪਰ ਉਹ ਅਕਸਰ ਇਹ ਕਿਹਾ ਕਰਦੇ ਕਿ ਰੱਬ ਨੇ ਮੈਨੂੰ ਇੱਕੋ ਅੱਖ ਦਿੱਤੀ ਹੈ ਤਾਂ ਕਿ ਮੈਂ ਇਹ ਸਾਰੀ ਦੁਨੀਆ ਨੂੰ ਇੱਕੋ ਨਜ਼ਰ ਦੇ ਨਾਲ ਦੇਖ ਸਕਾਂ, ਤੇ ਉਹਨਾਂ ਨੇ ਆਪਣੇ ਰਾਜਕਾਲ ਦੇ ਦੌਰਾਨ ਅਜਿਹਾ ਕਰਕੇ ਵੀ ਦਿਖਾਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਨੂੰ ਕਦੇ ਵੀ ਰਣਜੀਤ ਸਿੰਘ ਦਾ ਰਾਜ ਨਹੀਂ ਸਨ ਕਹਿੰਦੇ, ਸਗੋਂ ਉਹ ਆਪਣੇ ਇਸ ਰਾਜ ਨੂੰ ਖਾਲਸੇ ਦਾ ਰਾਜ ਕਿਹਾ ਕਰਦੇ। ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਖਾਲਸੇ ਨੂੰ ਸਮਰਪਿਤ ਅਤੇ ਜਵਾਬਦੇਹ ਵੀ ਰਹੇ ਤੇ ਉਹਨਾਂ ਦੇ ਇਸ ਰਾਜ ਨੂੰ ਵੀ ਸਰਕਾਰੇ ਖਾਲਸਾ ਜਾਂ ਲਾਹੌਰ ਦਰਬਾਰ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ। ਪਰ ਉਹਨਾਂ ਦੇ ਇਸ ਰਾਜ ਦੇ ਵਿੱਚ ਹਰ ਮਜ਼ਹਬ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਸਨ ਤੇ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਸੀ ਕੀਤਾ ਜਾਂਦਾ। ਇਹੀ ਵਜ੍ਹਾ ਸੀ ਕਿ ਉਸ ਵੇਲੇ ਹਰ ਪੰਜਾਬੀ ਨੂੰ ਸ਼ੇਰੇ ਪੰਜਾਬ ਦਾ ਇਹ ਰਾਜ ਉਹਨਾਂ ਦਾ ਆਪਣਾ ਹੀ ਰਾਜ ਲੱਗਦਾ ਤੇ ਹਰ ਇੱਕ ਪੰਜਾਬੀ ਇਸ ਰਾਜ ਨੂੰ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਜਾਣ ਕੇ ਉਹਨਾਂ ਨੂੰ ਪਿਆਰ ਕਰਿਆ ਕਰਦਾ ਸੀ। ਯਾਦ ਰਹੇ ਕਿ ਇਹ ਰਾਜ ਲਗਾਤਾਰ 1 ਸਦੀ ਤੱਕ ਮੁਗਲ ਤੇ ਅਫਗਾਨ ਹਕੂਮਤ ਦੇ ਖਿਲਾਫ ਸੰਘਰਸ਼ ਕਰਕੇ ਪ੍ਰਾਪਤ ਕੀਤਾ ਗਿਆ ਸੀ, ਪਰ ਫਿਰ ਵੀ ਰਾਜ ਪ੍ਰਾਪਤ ਕਰਨ ਤੋਂ ਪਿੱਛੋਂ ਕਿਸੇ ਵੀ ਮਜ਼ਹਬ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੀ ਕੋਈ ਵੀ ਉਦਾਹਰਣ ਸਾਨੂੰ ਨਹੀਂ ਮਿਲਦੀ। ਸ਼ੇਰੇ ਪੰਜਾਬ ਦੇ ਇਸ ਰਾਜ ਦੇ ਵਿੱਚ ਨੌਕਰੀਆਂ ਦੇਣ ਵੇਲੇ ਕਦੇ ਵੀ ਕਿਸੇ ਦਾ ਮਜ਼ਹਬ, ਕਿਸੇ ਦਾ ਫਿਰਕਾ, ਕਿਸੇ ਦੀ ਜ਼ਾਤ ਨੂੰ ਨਹੀਂ ਸੀ ਦੇਖਿਆ ਜਾਂਦਾ, ਸਗੋਂ ਕਾਬਲੀਅਤ ਨੂੰ ਦੇਖਿਆ ਜਾਂਦਾ ਸੀ। ਇਹ ਦੇਖਿਆ ਜਾਂਦਾ ਸੀ ਕਿ ਕਿਹੜਾ ਇਨਸਾਨ ਕਿਹੜੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ। ਉਹਨਾਂ ਦੇ ਰਾਜ ਦੇ ਵਿੱਚ ਅਨੇਕਾਂ ਹੀ ਹਿੰਦੂ, ਮੁਸਲਮਾਨ ਅਤੇ ਈਸਾਈ ਅਫਸਰ ਉੱਚੇ ਅਹੁਦਿਆਂ ਦੇ ਉੱਤੇ ਤਾਇਨਾਤ ਸਨ। ਸ਼ੇਰੇ ਪੰਜਾਬ ਦੇ ਰਾਜ ਦੇ ਮੁਸਲਮਾਨ ਅਫਸਰਾਂ ਦੇ ਵਿੱਚੋਂ ਸਭ ਤੋਂ ਵੱਧ ਨਾਮ ਫਕੀਰ ਭਰਾਵਾਂ ਦਾ ਲਿਆ ਜਾਂਦਾ ਹੈ। ਇਹਨਾਂ ਵਿੱਚੋਂ ਪਹਿਲੇ ਫਕੀਰ ਅਜ਼ੀਜ਼ੁਦੀਨ ਸਨ। ਫਕੀਰ ਅਜ਼ੀਜ਼ੁਦੀਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿਦੇਸ਼ ਮੰਤਰੀ ਹੁੰਦੇ ਸਨ। ਗਵਾਂਢੀ ਮੁਲਕਾਂ ਨਾਲ ਨੀਤੀਆਂ ਬਣਾਉਣਾ ਅਤੇ ਚਲਾਉਣਾ ਫਕੀਰ ਅਜ਼ੀਜ਼ੁਦੀਨ ਦੇ ਹੱਥ ਹੁੰਦਾ ਸੀ। ਜੂਨ 1831 ਦੇ ਵਿੱਚ ਇੱਕ ਵਾਰੀ ਫਕੀਰ ਅਜ਼ੀਜ਼ੁਦੀਨ ਸ਼ਿਮਲੇ ਵਿੱਚ ਲਾਰਡ ਬੈਂਟਿੰਗ ਨੂੰ ਮਿਲੇ। ਲਾਰਡ ਬੈਂਟਿੰਗ ਨੇ ਫਕੀਰ ਅਜ਼ੀਜ਼ੁਦੀਨ ਨੂੰ ਇੱਕ ਸਵਾਲ ਕੀਤਾ ਕਿ ਸੁਣਿਆ ਹੈ ਕਿ ਸ਼ੇਰੇ ਪੰਜਾਬ ਦੀ ਇੱਕ ਅੱਖ ਖਰਾਬ ਹੈ, ਇਹ ਅੱਖ ਸੱਜੀ ਹੈ ਜਾਂ ਖੱਬੀ? ਫਕੀਰ ਅਜ਼ੀਜ਼ੁਦੀਨ ਨੇ ਇਸ ਦਾ ਬਹੁਤ ਸੋਹਣਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਮੇਰੇ ਮਹਾਰਾਜਾ ਸਾਹਿਬ ਦੇ ਚਿਹਰੇ ਦੇ ਉੱਤੇ ਇੰਨਾ ਕੁ ਤੇਜ਼ ਹੈ ਕਿ ਮੇਰੀ ਕਦੇ ਵੀ ਹਿੰਮਤ ਨਹੀਂ ਪਈ ਕਿ ਉਹਨਾਂ ਦੇ ਚਿਹਰੇ ਵੱਲ ਮੈਂ ਸਿੱਧਾ ਦੇਖ ਸਕਾਂ, ਸੋ ਇਸ ਗੱਲ ਦਾ ਜਵਾਬ ਮੈਂ ਤਾਂ ਨਹੀਂ ਦੇ ਸਕਦਾ। ਫਕੀਰ ਅਜ਼ੀਜ਼ੁਦੀਨ ਸਾਹਿਬ ਦਾ ਇਹ ਜਵਾਬ ਸੁਣ ਕੇ ਮੌਜੂਦ ਸਾਰੇ ਹੀ ਦਰਬਾਰੀ ਹੈਰਾਨ ਰਹਿ ਗਏ, ਪਰ ਉਹਨਾਂ ਦੇ ਇਸ ਜਵਾਬ ਤੋਂ ਉਹਨਾਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪ੍ਰਤੀ ਪਿਆਰ ਅਤੇ ਸਤਿਕਾਰ ਸਾਫ਼ ਨਜ਼ਰ ਆਉਂਦਾ ਸੀ। ਇਹਨਾਂ ਦੇ ਛੋਟੇ ਭਰਾ ਹਕੀਮ ਨੂਰੁਦੀਨ ਸਾਹਿਬ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਚੀਫ ਮੈਡੀਕਲ ਆਫਿਸਰ ਦੇ ਅਹੁਦੇ ਦੇ ਉੱਤੇ ਰੱਖਿਆ ਸੀ। ਸਰਕਾਰੇ ਖਾਲਸਾ ਦੇ ਸਾਰੇ ਹੀ ਹਸਪਤਾਲ ਅਤੇ ਦਵਾਖਾਨੇ ਇਹਨਾਂ ਦੇ ਅਧੀਨ ਹੀ ਚੱਲਦੇ ਹੁੰਦੇ ਸਨ।
ਇਹਨਾਂ ਦੀ ਨਿਗਰਾਨੀ ਹੇਠ ਡਾਕਟਰ ਹੌਨਿੰਗਬਰਗ, ਡਾਕਟਰ ਬੈਂਕਟ ਅਤੇ ਅਨੇਕਾਂ ਹੀ ਹਕੀਮ ਅਤੇ ਡਾਕਟਰ ਮੈਡੀਕਲ ਸਹੂਲਤਾਂ ਤੇ ਮੈਡੀਕਲ ਰਿਸਰਚ ਦੇ ਉੱਤੇ ਕੰਮ ਕਰਿਆ ਕਰਦੇ। ਇਹਨਾਂ ਦੇ ਤੀਜੇ ਭਰਾ ਫਕੀਰ ਇਮਾਮੁਦੀਨ ਸਾਹਿਬ ਹੁੰਦੇ ਸਨ। ਫਕੀਰ ਇਮਾਮੁਦੀਨ ਅੰਮ੍ਰਿਤਸਰ ਦੇ ਕਿਲ੍ਹਾ ਗੋਬਿੰਦਗੜ੍ਹ ਦੇ ਇੰਚਾਰਜ ਸਨ। ਕਿਲ੍ਹਾ ਗੋਬਿੰਦਗੜ੍ਹ ਦੀ ਰਾਖੀ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਅਧੀਨ ਹੀ ਹੁੰਦੀ ਸੀ। ਇਸੇ ਕਿਲ੍ਹੇ ਦੇ ਵਿੱਚ ਹੀ ਕਰੋੜਾਂ ਦੀ ਕੀਮਤ ਦਾ ਸ਼ਾਹੀ ਖਜ਼ਾਨਾ ਅਤੇ ਤੋਸ਼ਾਖਾਨਾ ਪਿਆ ਹੁੰਦਾ ਸੀ। ਨਾਲ ਹੀ ਖਾਲਸਾ ਫੌਜ ਦੀਆਂ ਤੋਪਾਂ, ਬਾਰੂਦ ਅਤੇ ਬੰਦੂਕਾਂ ਵੀ ਇਸ ਕਿਲ੍ਹੇ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਹੁੰਦੀਆਂ ਸਨ। ਫਕੀਰ ਭਰਾਵਾਂ ਤੋਂ ਇਲਾਵਾ ਮੀਆਂ ਇਮਾਮ ਬਖਸ਼ ਪੁਲਿਸ ਮਹਿਕਮੇ ਦੇ ਮੁਖੀ ਹੁੰਦੇ ਸਨ ਤੇ ਗੋਸੇ ਖਾਨ ਨੂੰ ਤੋਪਖਾਨੇ ਦਾ ਕਮਾਂਡਰ ਬਣਾਇਆ ਗਿਆ ਸੀ। ਸੰਨ 1814 ਦੇ ਵਿੱਚ ਗੋਸੇ ਖਾਨ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਸੁਲਤਾਨ ਮੁਹੰਮਦ ਖਾਨ ਨੂੰ ਵੀ ਤੋਪਖਾਨੇ ਦੇ ਵਿੱਚ ਉੱਚਾ ਅਹੁਦਾ ਸ਼ੇਰੇ ਪੰਜਾਬ ਦੇ ਵੱਲੋਂ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਪੁਰਾਣੇ ਪੰਚਾਇਤੀ ਪ੍ਰਬੰਧ ਨੂੰ ਉਸੇ ਤਰੀਕੇ ਹੀ ਜਾਰੀ ਰੱਖਿਆ। ਪਿੰਡ ਪੱਧਰ ਦੇ ਉੱਤੇ ਝਗੜਿਆਂ ਦੇ ਨਿਪਟਾਰੇ ਕਰਨ ਦੇ ਵਾਸਤੇ ਪੰਚਾਇਤਾਂ ਬਣਾਈਆਂ ਗਈਆਂ, ਪਰ ਮੁਸਲਮਾਨਾਂ ਦੇ ਫੈਸਲੇ ਉਹਨਾਂ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰੀਅਤ ਦੇ ਅਧੀਨ ਹੀ ਹੁੰਦੇ ਸਨ। ਇਸ ਵਾਸਤੇ ਕਾਜ਼ੀ ਨਿਜ਼ਾਮੁਦੀਨ ਸਾਹਿਬ ਹੋਰਾਂ ਦੀ ਨਿਯੁਕਤੀ ਕੀਤੀ ਗਈ। ਮੁਫਤੀ ਮੁਹੰਮਦ ਸ਼ਾਹ ਨੂੰ ਇਸਲਾਮੀ ਕਾਨੂੰਨ ਦਾ ਮੁੱਖ ਅਧਿਕਾਰੀ ਬਣਾਇਆ ਗਿਆ। ਇਸ ਤੋਂ ਇਲਾਵਾ ਸ਼ਾਦੁੱਲਾ ਚਿਸ਼ਤੀ ਸਾਹਿਬ ਹੋਰਾਂ ਨੂੰ ਵੀ ਉੱਚਾ ਅਹੁਦਾ ਦਿੱਤਾ ਗਿਆ। ਸਾਰੇ ਹੀ ਕਾਜ਼ੀ, ਮੁਫਤੀ ਤੇ ਉਲਮਾ ਦੀ ਨਿਯੁਕਤੀ ਸਰਕਾਰੇ ਖਾਲਸਾ ਵੱਲੋਂ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਯੋਗ ਤਨਖਾਹਾਂ ਅਤੇ ਜਗੀਰਾਂ ਵੀ ਦਿੱਤੀਆਂ ਜਾਂਦੀਆਂ ਸਨ। ਇਹਨਾਂ ਸਾਰਿਆਂ ਤੋਂ ਇਲਾਵਾ ਵੀ ਅਨੇਕਾਂ ਹੀ ਮੁਸਲਮਾਨ ਆਫੀਸਰ ਸਰਕਾਰੇ ਖਾਲਸਾ ਦੇ ਵਿੱਚ ਉੱਚੇ ਅਹੁਦਿਆਂ ਦੇ ਉੱਤੇ ਤਾਇਨਾਤ ਕੀਤੇ ਗਏ ਸਨ। ਸਰਕਾਰੇ ਖਾਲਸਾ ਦੇ ਹਿੰਦੂ ਅਫਸਰਾਂ ਦੇ ਵਿੱਚ ਸਭ ਤੋਂ ਵੱਡਾ ਨਾਮ ਦੀਵਾਨ ਮੋਹਕਮ ਚੰਦ ਦਾ ਹੁੰਦਾ ਸੀ। ਦੀਵਾਨ ਮੋਹਕਮ ਚੰਦ ਖਾਲਸਾ ਫੌਜ ਦੇ ਵਿੱਚ ਜਰਨੈਲੀ ਦੇ ਅਹੁਦੇ ਦੇ ਉੱਤੇ ਤਾਇਨਾਤ ਸਨ। ਉਹਨਾਂ ਦਾ ਦੇਸ਼ ਪੰਜਾਬ ਦੇ ਇਸ ਰਾਜ ਦੇ ਨਾਲ ਪਿਆਰ ਇੱਕ ਘਟਨਾ ਤੋਂ ਸਪਸ਼ਟ ਹੁੰਦਾ ਹੈ। ਸੰਨ 1812 ਦੇ ਵਿੱਚ ਜਦੋਂ ਅੰਗਰੇਜ਼ੀ ਪੋਲੀਟੀਕਲ ਏਜੰਟ ਸਰ ਡੇਵਿਡ ਅਖਤਰ ਲੋਨੀ ਲਾਹੌਰ ਆਏ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲਾਹੌਰ ਦਾ ਕਿਲ੍ਹਾ ਵਿਖਾਉਣ ਵਾਸਤੇ ਕਿਲ੍ਹੇ ਦੇ ਅੰਦਰ ਲੈ ਕੇ ਜਾਣ ਲੱਗੇ। ਇਹ ਦੇਖ ਕੇ ਦੀਵਾਨ ਮੋਹਕਮ ਚੰਦ ਭੱਜ ਕੇ ਕਿਲ੍ਹੇ ਦੇ ਦਰਵਾਜ਼ੇ ਤੇ ਜਾ ਖਲੋਏ। ਉਹਨਾਂ ਨੇ ਆਪਣੀ ਕਿਰਪਾਨ ਕੱਢ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਕਰਦੇ ਹੋਏ ਕਿਹਾ ਕਿ ਮਹਾਰਾਜਾ ਸਾਹਿਬ, ਇਸ ਅੰਗਰੇਜ਼ ਨੂੰ ਲਾਹੌਰ ਦਾ ਕਿਲ੍ਹਾ ਦੱਸਣ ਤੋਂ ਪਹਿਲਾਂ ਮੇਰਾ ਸਿਰ ਇਸ ਤਲਵਾਰ ਨਾਲ ਕੱਟ ਦਿਓ, ਕਿਉਂਕਿ ਮੈਂ ਪ੍ਰਣ ਕੀਤਾ ਹੋਇਆ ਕਿ ਆਪਣੇ ਜਿਉਂਦੇ ਜੀ ਕਿਸੇ ਵੀ ਅੰਗਰੇਜ਼ ਦਾ ਪੈਰ ਲਾਹੌਰ ਦੇ ਕਿਲ੍ਹੇ ਦੇ ਵਿੱਚ ਨਹੀਂ ਪੈਣ ਦਿਆਂਗਾ। ਰਾਜ ਦਾ ਫਾਈਨੈਂਸ ਡਿਪਾਰਟਮੈਂਟ ਦੀਵਾਨ ਦੇਵੀ ਦਾਸ ਤੇ ਉਹਨਾਂ ਦੇ ਛੋਟੇ ਭਰਾ ਦੀਵਾਨ ਭਵਾਨੀ ਦਾਸ ਸੰਭਾਲਦੇ ਹੁੰਦੇ ਸਨ। ਇਹਨਾਂ ਤੋਂ ਇਲਾਵਾ ਮਿਸਰ ਦੀਵਾਨ ਚੰਦ, ਦੀਵਾਨ ਅਯੋਧਿਆ ਪ੍ਰਸਾਦ, ਦੀਵਾਨ ਮੋਤੀ ਰਾਮ, ਦੀਵਾਨ ਰਾਮਦਿਆਲ, ਦੀਵਾਨ ਸਾਵਣਮਲ ਅਕਾਲਗੜੀਆ, ਦੀਵਾਨ ਮੂਲਰਾਜ, ਦੀਵਾਨ ਰਤਨਚੰਦ ਦਾੜੀਵਾਲਾ, ਦੀਵਾਨ ਗੰਗਾ ਰਾਮ ਅਤੇ ਹੋਰ ਵੀ ਕਈ ਹਿੰਦੂ ਅਫਸਰ ਉੱਚੇ ਅਹੁਦਿਆਂ ਦੇ ਉੱਤੇ ਤਾਇਨਾਤ ਸਨ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਬਹੁਤੇ ਸਿੱਖ ਅਫਸਰ ਸਨ, ਜਿਨ੍ਹਾਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਸਰਦਾਰ ਦੇਸਾ ਸਿੰਘ ਮਜੀਠੀਆ, ਸਰਦਾਰ ਲਹਿਣਾ ਸਿੰਘ ਮਜੀਠੀਆ, ਸਰਦਾਰ ਫਤਿਹ ਸਿੰਘ ਆਲੂਵਾਲੀਆ, ਸਰਦਾਰ ਦਲ ਸਿੰਘ ਹੋਰੀ, ਇਹ ਕੁਝ ਵੱਡੇ ਨਾਮ ਹੁੰਦੇ ਸਨ। ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਹੱਕ ਦੇਣ ਦੇ ਨਾਲ-ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਭ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਬਰਾਬਰ ਸਤਿਕਾਰ ਵੀ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਜੇ ਸਭ ਤੋਂ ਵੱਧ ਪਿਆਰ ਕਿਸੇ ਅਸਥਾਨ ਦੇ ਨਾਲ ਸੀ ਤਾਂ ਉਹ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਪਰ ਜਿੱਥੇ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋਨੇ ਦੀ ਸੇਵਾ ਕਰਾਈ, ਉੱਥੇ ਹੀ ਉਹਨਾਂ ਨੇ ਪੰਜਾਬ ਅਤੇ ਬਨਾਰਸ ਤੱਕ ਦੇ ਹਿੰਦੂ ਮੰਦਿਰਾਂ ਦੇ ਵਿੱਚ ਵੀ ਦਾਨ ਦਿੱਤਾ। ਪੰਜਾਬ ਦੇ ਵਿੱਚ ਅਨੇਕਾਂ ਹੀ ਹਿੰਦੂ ਮੰਦਿਰਾਂ ਦੀ ਉਸਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਹੋਈ। ਇਸੇ ਤਰ੍ਹਾਂ ਲਾਹੌਰ ਦੀ ਬਾਦਸ਼ਾਹੀ ਮਸਜਿਦ ਸਮੇਤ ਅਨੇਕਾਂ ਹੀ ਮਸਜਿਦਾਂ ਨੂੰ ਸ਼ੇਰੇ ਪੰਜਾਬ ਵੱਲੋਂ ਸਮੇਂ-ਸਮੇਂ ਦੇ ਉੱਤੇ ਦਾਨ ਦਿੱਤਾ ਜਾਂਦਾ ਸੀ। ਲਾਹੌਰ ਦੇ ਉੱਤੇ ਜਿਸ ਵੇਲੇ ਭੰਗੀ ਮਿਸਲ ਦਾ ਕਬਜ਼ਾ ਸੀ, ਉਸ ਵੇਲੇ ਤੋਂ ਹੀ ਲਾਹੌਰ ਦੇ ਵਿੱਚ ਨਵਾਬ ਭਿਖਾਰੀ ਖਾਨ ਦੀ ਸੁਨਹਿਰੀ ਮਸੀਤ ਮੁਸਲਮਾਨਾਂ ਦੇ ਕਬਜ਼ੇ ਹੇਠ ਨਹੀਂ ਸੀ। ਜਦੋਂ ਸ਼ੇਰੇ ਪੰਜਾਬ ਨੇ ਲਾਹੌਰ ਦੇ ਉੱਤੇ ਕਬਜ਼ਾ ਕੀਤਾ ਤਾਂ ਲਾਹੌਰ ਦੇ ਮੁਸਲਮਾਨਾਂ ਨੇ ਇਕੱਠੇ ਹੋ ਕੇ ਸ਼ੇਰੇ ਪੰਜਾਬ ਦੇ ਕੋਲ ਬੇਨਤੀ ਕੀਤੀ ਕਿ ਸਾਨੂੰ ਉਹ ਮਸਜਿਦ ਵਾਪਸ ਦਿਵਾਈ ਜਾਏ। ਸ਼ੇਰੇ ਪੰਜਾਬ ਨੇ ਉਹਨਾਂ ਦੀ ਗੱਲ ਦੇ ਉੱਤੇ ਗੌਰ ਕਰਦੇ ਹੋਏ ਤੁਰੰਤ ਹੀ ਨਵਾਬ ਭਿਖਾਰੀ ਖਾਨ ਦੀ ਸੁਨਹਿਰੀ ਮਸਜਿਦ ਮੁਸਲਮਾਨਾਂ ਨੂੰ ਵਾਪਸ ਦਿਲਵਾਈ। ਇਸੇ ਤਰ੍ਹਾਂ ਹਜ਼ਰਤ ਦਾਤਾਗੰਜ ਦੇ ਮਕਬਰੇ ਦੀ ਕਈ ਵਾਰ ਮੁਰੰਮਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਖਰਚੇ ਦੇ ਉੱਤੇ ਕਰਾਈ ਗਈ। ਲਾਹੌਰ ਦੇ ਵਿੱਚ ਸ਼ਾਹ ਬਿਲਾਵਲ ਦਾ ਮਕਬਰਾ ਰਾਵੀ ਦਰਿਆ ਦੇ ਕੰਢੇ ਹੁੰਦਾ ਸੀ, ਜਿਸ ਨੂੰ ਰਾਵੀ ਦਰਿਆ ਦੀ ਢਾਹ ਲੱਗਦੀ ਸੀ ਤੇ ਉਸਦੇ ਢਹਿ ਜਾਣ ਦਾ ਡਰ ਸੀ।
ਸ਼ੇਰੇ ਪੰਜਾਬ ਵੱਲੋਂ ਪਹਿਲਾਂ ਉਸੇ ਜਗ੍ਹਾ ਦੇ ਉੱਤੇ ਉਸ ਦੀ ਮੁਰੰਮਤ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਇਹ ਤਕਰੀਬਨ ਸਪਸ਼ਟ ਹੋ ਗਿਆ ਕਿ ਰਾਵੀ ਦਰਿਆ ਦੀ ਢਾਹ ਤੋਂ ਇਸ ਨੂੰ ਨਹੀਂ ਬਚਾਇਆ ਜਾ ਸਕਦਾ, ਤਾਂ ਮੁਸਲਮਾਨ ਆਗੂਆਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਸ਼ਾਹ ਬਿਲਾਵਲ ਦਾ ਤਾਬੂਤ ਉੱਥੋਂ ਕਢਾ ਕੇ ਦੂਜੇ ਜਗ੍ਹਾ ਦੇ ਉੱਤੇ ਦਫਨਾਇਆ ਗਿਆ ਤੇ ਉਸੇ ਤਰ੍ਹਾਂ ਦਾ ਹੀ ਇੱਕ ਬਹੁਤ ਸੋਹਣਾ ਮਕਬਰਾ ਉਸ ਜਗ੍ਹਾ ਦੇ ਉੱਤੇ ਸ਼ਾਹ ਬਿਲਾਵਲ ਦਾ ਬਣਵਾਇਆ ਗਿਆ। ਅਲੈਗਜ਼ੈਂਡਰ ਬਰਨਸ ਦੇ ਮੁਤਾਬਕ ਮੁਗਲ ਕਾਲ ਦੀਆਂ ਹੋਰ ਵੀ ਕਈ ਸਾਰੀਆਂ ਇਤਿਹਾਸਕ ਇਮਾਰਤਾਂ ਦੀ ਮੁਰੰਮਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਕਰਵਾਈ ਗਈ। ਉਹਨਾਂ ਦੇ ਸਮੇਂ ਦੇ ਵਿੱਚ ਹੀ ਪਹਿਲੀ ਵਾਰ ਕੁਰਾਨ ਪਾਕ ਦਾ ਗੁਰਮੁਖੀ ਅਤੇ ਸ਼ਾਹਮੁਖੀ ਦੇ ਵਿੱਚ ਤਰਜਮਾ ਹੋਇਆ ਤੇ ਇਹ ਤਰਜਮਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪ ਕਰਵਾਇਆ ਗਿਆ ਸੀ। ਮਹਾਰਾਜਾ ਸਾਹਿਬ ਵੱਲੋਂ ਆਪਣੀ ਫੌਜ ਨੂੰ ਕੀਤੇ ਹੋਏ ਇੱਕ ਹੁਕਮ ਦਾ ਜ਼ਿਕਰ ਵੀ ਮਿਲਦਾ ਹੈ, ਜਿਸ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਆਪਣੀ ਫੌਜ ਨੂੰ ਇਹ ਹੁਕਮ ਦਿੱਤਾ ਕਿ ਕਿਸੇ ਵੀ ਜੰਗ ਦੇ ਦੌਰਾਨ ਜਾਂ ਜੰਗ ਤੋਂ ਬਾਅਦ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ, ਧਾਰਮਿਕ ਕਿਤਾਬ ਜਾਂ ਕਿਸੇ ਵੀ ਔਰਤ ਦੀ ਬੇਪੱਤੀ ਨਹੀਂ ਹੋਣੀ ਚਾਹੀਦੀ। ਇੱਕ ਹੋਰ ਵੀ ਘਟਨਾ ਦਾ ਜ਼ਿਕਰ ਇਤਿਹਾਸ ਦੇ ਵਿੱਚ ਦਰਜ ਹੈ। ਇੱਕ ਵਾਰ ਇੱਕ ਮੁਸਲਮਾਨ ਸ਼ਿਲਪਕਾਰ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਸੁਨਹਿਰੀ ਦਸਤਕਾਰੀ ਕਰਕੇ ਕੁਰਾਨ ਪਾਕ ਦੀ ਇੱਕ ਬੜੀ ਹੀ ਮਹਿੰਗੀ ਕਾਪੀ ਤਿਆਰ ਕੀਤੀ ਗਈ। ਉਸ ਵੱਲੋਂ ਉਸ ਨੂੰ ਹਿੰਦੁਸਤਾਨ ਦੇ ਅਨੇਕਾਂ ਹੀ ਮੁਸਲਮਾਨ ਬਾਦਸ਼ਾਹਾਂ ਦੇ ਕੋਲ ਵੇਚਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ ਨੇ ਵੀ ਉਸ ਨੂੰ ਨਾ ਖਰੀਦਿਆ। ਇਸ ਬਾਰੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਤੇ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਕੁਰਾਨ ਪਾਕ ਦੀ ਉਹ ਕਾਪੀ ਖਰੀਦ ਕੇ ਫਕੀਰ ਅਜੀਜ਼ੁਦੀਨ ਸਾਹਿਬ ਹੋਰਾਂ ਨੂੰ ਭੇਂਟ ਕੀਤੀ। ਕੁਰਾਨ ਪਾਕ ਦੀ ਉਹ ਕਾਪੀ ਅੱਜ ਵੀ ਲਾਹੌਰ ਦੇ ਫਕੀਰਖਾਨਾ ਮਿਊਜ਼ੀਅਮ ਦੇ ਵਿੱਚ ਪਈ ਹੋਈ ਹੈ। ਫਰਾਂਸੀਸੀ ਯਾਤਰੀ ਵਿਕਟਰ ਜੈਕਮੌਂਟ ਜਦੋਂ ਲਾਹੌਰ ਆਇਆ ਤੇ ਇੱਥੋਂ ਦੇ ਹਾਲਾਤ ਦੇਖ ਕੇ ਉਸਨੇ ਆਪਣੇ ਸਫ਼ਰਨਾਮੇ ਦੇ ਵਿੱਚ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਅਤੇ ਮੁਲਕੀ ਪ੍ਰਬੰਧ ਦੇ ਚਲਾਉਣ ਲਈ ਉੱਚੇ ਤੋਂ ਉੱਚੇ ਅਹੁਦਿਆਂ ਤੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੋਂ ਇਲਾਵਾ ਈਸਾਈ, ਇਟਾਲੀਅਨ, ਫ੍ਰੈਂਚ, ਅਮਰੀਕਨ, ਇੰਗਲਿਸ਼, ਰਸ਼ੀਅਨ, ਐਂਗਲੋ ਇੰਡੀਅਨ, ਸਪੈਨਿਸ਼, ਗ੍ਰੀਕ, ਜਰਮਨ ਅਤੇ ਆਸਟ੍ਰੇਲੀਅਨ ਅਫਸਰ ਮੌਜੂਦ ਹਨ। ਖਾਲਸਾ ਰਾਜ ਦੀ ਇੱਕ ਹੋਰ ਸਿਫਤ ਇਹ ਸੀ ਕਿ ਇੱਕ ਕੌਮ ਦੇ ਬੰਦੇ ਦੂਜੀ ਕੌਮ ਦੇ ਦਿਨ ਦਿਹਾੜ ਸਾਂਝੇ ਤੌਰ ਤੇ ਭਰਾਵਾਂ ਵਾਂਗੂ ਮਿਲ ਜੁਲ ਕੇ ਮਨਾਇਆ ਕਰਦੇ ਸਨ। ਭਾਵੇਂ ਕਿ ਅੱਜ ਦੇ ਸਮੇਂ ਸਾਡੇ ਬੱਚੇ ਰੁਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਵਿੱਚ ਜਾਂਦੇ ਹਨ, ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਵਿਦੇਸ਼ਾਂ ਤੋਂ ਆ ਕੇ ਲੋਕ ਸਰਕਾਰੇ ਖਾਲਸਾ ਦੇ ਵਿੱਚ ਨੌਕਰੀਆਂ ਕਰਿਆ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਈ ਸਾਰੇ ਵਿਦੇਸ਼ੀ ਅਫਸਰ ਉੱਚੇ ਅਹੁਦਿਆਂ ਦੇ ਉੱਤੇ ਤੈਨਾਤ ਸਨ। ਜਨਰਲ ਵੈਂਤੂਰਾ ਤੇ ਜਨਰਲ ਅਲਾਰਡ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨੌਕਰੀ ਲੈਣ ਵਾਲੇ ਪਹਿਲੇ ਵਿਦੇਸ਼ੀ ਅਫਸਰ ਸਨ। ਜਨਰਲ ਵੈਂਤੂਰਾ ਇਟਾਲੀਅਨ ਮੂਲ ਦੇ ਤੇ ਜਨਰਲ ਅਲਾਰਡ ਫਰਾਂਸੀਸੀ ਮੂਲ ਦੇ ਅਫਸਰ ਹੁੰਦੇ ਸਨ। ਇਹ ਦੋਵੇਂ ਪਹਿਲਾਂ ਨੈਪੋਲੀਅਨ ਬੋਨਾਪਾਰਟ ਦੀ ਫੌਜ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹੇ, ਪਰ ਸੰਨ 1815 ਦੇ ਵਿੱਚ ਹੋਈ ਨੈਪੋਲੀਅਨ ਦੀ ਹਾਰ ਤੋਂ ਬਾਅਦ ਇਹ ਦੋਵੇਂ ਨੌਕਰੀ ਦੀ ਤਲਾਸ਼ ਦੇ ਵਿੱਚ ਅਫਗਾਨਿਸਤਾਨ ਦੇ ਰਾਹੀਂ ਪੰਜਾਬ ਆ ਗਏ ਤੇ ਇਹਨਾਂ ਨੇ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਨੌਕਰੀ ਵਾਸਤੇ ਬੇਨਤੀ ਪੱਤਰ ਲਿਖਿਆ। ਆਪਣੇ ਬੇਨਤੀ ਪੱਤਰ ਦੇ ਵਿੱਚ ਉਹਨਾਂ ਵੱਲੋਂ ਜੋ ਸ਼ਬਦ ਵਰਤੇ ਗਏ ਉਹ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨਾ ਖੁਸ਼ਹਾਲ ਹੁੰਦਾ ਸੀ। ਆਪਣੇ ਬੇਨਤੀ ਪੱਤਰ ਦੇ ਵਿੱਚ ਜਨਰਲ ਵੈਂਤੂਰਾ ਤੇ ਜਨਰਲ ਅਲਾਰਡ ਨੇ ਲਿਖਿਆ ਕਿ ਆਪ ਜੀ ਦੇ ਰਾਜ ਦੇ ਵਿੱਚ ਆ ਕੇ ਅਸੀਂ ਜੋ ਦੇਖਿਆ ਹੈ ਉਹ ਸਭ ਤੋਂ ਕਿਤੇ ਵੱਧ ਕੇ ਹੈ, ਜਿਸ ਦੀ ਧੁੰਮ ਪੂਰੇ ਯੂਰਪ ਦੇ ਵਿੱਚ ਪਈ ਹੋਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੇਰੇ ਪੰਜਾਬ ਦੇ ਇਸ ਰਾਜ ਦੀ ਤਰੱਕੀ ਤੇ ਖੁਸ਼ਹਾਲੀ ਦੀ ਧੁੰਮ ਸੰਨ 1822 ਤੱਕ ਹੀ ਵਿਦੇਸ਼ਾਂ ਦੇ ਵਿੱਚ ਪੈ ਚੁੱਕੀ ਸੀ। ਇਹਨਾਂ ਦੋਵਾਂ ਦੀ ਤਨਖਾਹ ਉਸ ਵੇਲੇ 2500 ਰੁਪਈਆ ਨਿਯਤ ਕੀਤੀ ਗਈ। ਵੈਂਤੂਰਾ ਤੋਂ ਇਲਾਵਾ ਜਨਰਲ ਅਵਿਤਾਬੇਲ ਅਤੇ ਐਲਵਰਿਨ ਫੌਜ ਦੇ ਵਿੱਚ, ਬੈਂਟਿਕ ਬਾਰੂਦਖਾਨੇ ਦੇ ਵਿੱਚ ਅਤੇ ਬਿਆਨਸ਼ੀ ਇੰਜੀਨੀਅਰ ਵਜੋਂ ਆਪਣੀਆਂ ਸੇਵਾਵਾਂ ਸਰਕਾਰੀ ਖਾਲਸਾ ਦੇ ਵਿੱਚ ਦਿੰਦੇ ਰਹੇ। ਇਸੇ ਤਰ੍ਹਾਂ ਜਨਰਲ ਅਲਾਰਡ ਤੋਂ ਇਲਾਵਾ ਜਨਰਲ ਕੋਰਟ, ਡਾਕਟਰ ਬੈਂਟ, ਮਾਊਂਟੇਨ, ਡੈਲੋਰਸ਼ੀ, ਅਰਗੌਂਟ, ਵਿਲੀਅਮ ਲੀ ਸਮੇਤ ਫਰਾਂਸੀਸੀ ਮੂਲ ਦੇ ਕਈ ਸਾਰੇ ਹੋਰ ਅਜਿਹੇ ਅਫਸਰ ਸਨ ਜੋ ਸਰਕਾਰੀ ਖਾਲਸਾ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵੱਖ-ਵੱਖ ਅਹੁਦਿਆਂ ਦੇ ਉੱਤੇ ਤੈਨਾਤ ਸਨ। ਅਮਰੀਕੀ ਅਫਸਰਾਂ ਦੇ ਵਿੱਚ ਜਨਰਲ ਗਾਰਡਨਰ, ਜੌਨ ਕੈਨਰਾ ਅਤੇ ਜੋਸ਼ੀਆ ਹਰੀਜਨ ਮੁੱਖ ਸਨ। ਇਸੇ ਤਰ੍ਹਾਂ ਹੀ ਬ੍ਰਿਟਿਸ਼ ਅਫਸਰਾਂ ਦੇ ਵਿੱਚ ਜਨਰਲ ਕੋਰਟਲੈਂਡ, ਡਾਕਟਰ ਹਾਰਵੇ, ਜੌਨ ਗੋਲਡ, ਗਾਰਡਨ ਸਮੇਤ ਕਈ ਹੋਰ ਅਫਸਰ ਸਨ। ਹੰਗਰੀ ਦੇ ਰਹਿਣ ਵਾਲੇ ਡਾਕਟਰ ਹੌਨਿੰਗਬਰਗਰ ਹਕੀਮ ਨੂਰਉਦੀਨ ਹੋਰਾਂ ਦੇ ਨਾਲ ਮੈਡੀਕਲ ਸੇਵਾਵਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਹੁੰਦੇ ਸਨ। ਇੱਥੇ ਹੀ ਬਸ ਨਹੀਂ, ਇਹਨਾਂ ਤੋਂ ਇਲਾਵਾ ਜਰਮਨ, ਆਸਟਰੀਅਨ, ਆਸਟ੍ਰੇਲੀਅਨ, ਸਕਾਟਿਸ਼
ਆਇਰਿਸ਼, ਸਪੈਨਿਸ਼, ਰਸ਼ੀਅਨ, ਗ੍ਰੀਕ ਅਤੇ ਪੁਰਤਗਾਲੀ ਅਫਸਰ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਉੱਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇਸ ਰਾਜ ਦੇ ਵਿੱਚ ਮੈਡੀਕਲ ਸਹੂਲਤਾਂ ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫਤ ਸਨ। ਹਸਪਤਾਲਾਂ ਦਾ ਸਾਰਾ ਖਰਚਾ ਸਰਕਾਰੇ ਖਾਲਸਾ ਵੱਲੋਂ ਹੀ ਚੁੱਕਿਆ ਜਾਂਦਾ ਸੀ। ਮੈਡੀਕਲ ਸਹੂਲਤਾਂ ਅਤੇ ਹਸਪਤਾਲਾਂ ਦਾ ਸਾਰਾ ਪ੍ਰਬੰਧ ਹਕੀਮ ਨੂਰਉੱਦੀਨ, ਡਾਕਟਰ ਹੌਨਿੰਗਬਰਗਰ ਅਤੇ ਡਾਕਟਰ ਬੈਂਟ ਵਰਗੇ ਮਾਹਿਰਾਂ ਦੀ ਨਿਗਰਾਨੀ ਦੇ ਹੇਠ ਚੱਲਦਾ ਸੀ। ਇਹ ਜ਼ਿੰਮੇਦਾਰ ਅਫਸਰ ਵੱਖ-ਵੱਖ ਸਮੇਂ ਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਕੇ ਉੱਥੋਂ ਦੀਆਂ ਮੈਡੀਕਲ ਜ਼ਰੂਰਤਾਂ ਨੂੰ ਦੇਖਦੇ ਅਤੇ ਉਹਨਾਂ ਨੂੰ ਪੂਰੇ ਕਰਦੇ ਰਹਿੰਦੇ ਸਨ। ਪੰਜਾਬ ਦੇ ਵਿੱਚ ਜੜੀ ਬੂਟੀਆਂ ਪਹਿਲਾਂ ਵੀ ਕਾਫੀ ਹੁੰਦੀਆਂ ਸਨ। ਕਸ਼ਮੀਰ ਦੀ ਫਤਿਹ ਤੋਂ ਬਾਅਦ ਜੜੀ ਬੂਟੀਆਂ ਦੀ ਇੱਥੇ ਕੋਈ ਵੀ ਘਾਟ ਨਹੀਂ ਰਹੀ। ਇਹਨਾਂ ਜੜੀ ਬੂਟੀਆਂ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਦਵਾਈਆਂ ਬਣਾਈਆਂ ਜਾਂਦੀਆਂ ਸਨ। ਮਹਾਰਾਜਾ ਰਣਜੀਤ ਸਿੰਘ ਦੇ ਹੰਗਰੀਅਨ ਡਾਕਟਰ ਹੌਨਿੰਗਬਰਗਰ ਆਪਣੀ ਕਿਤਾਬ 35 ਈਅਰਸ ਇਨ ਦ ਈਸਟ ਦੇ ਵਿੱਚ ਇਹਨਾਂ ਜੜੀ ਬੂਟੀਆਂ ਦੇ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਨ। ਡਾਕਟਰ ਹੌਨਿੰਗਬਰਗਰ ਇਹ ਵੀ ਲਿਖਦੇ ਹਨ ਕਿ ਉਹਨਾਂ ਨੇ ਪੰਜਾਬ ਅਤੇ ਕਸ਼ਮੀਰ ਦੇ ਵਿੱਚੋਂ ਵੱਖ-ਵੱਖ ਜੜੀ ਬੂਟੀਆਂ ਦੇ ਬੀਜ ਇਕੱਠੇ ਕਰ ਲਏ ਨੇ, ਜਿਨ੍ਹਾਂ ਨੂੰ ਯੂਰਪ ਦੇ ਵਿੱਚ ਜਾ ਕੇ ਬੀਜਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਯੂਰਪ ਵਾਸੀ ਇਹਨਾਂ ਬੀਜਾਂ ਤੋਂ ਅਤੇ ਇਹਨਾਂ ਤੋਂ ਹੋਣ ਵਾਲੀਆਂ ਜੜੀ ਬੂਟੀਆਂ ਤੋਂ ਪੂਰਾ ਫਾਇਦਾ ਲੈ ਸਕਣ। ਡਾਕਟਰ GW ਲੈਟਿਨਰ ਆਪਣੀ ਕਿਤਾਬ ਦ ਹਿਸਟਰੀ ਆਫ ਇੰਡੀਜੀਨੀਅਸ ਐਜੂਕੇਸ਼ਨ ਇਨ ਪੰਜਾਬ ਦੇ ਵਿੱਚ ਲਿਖਦੇ ਹਨ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਰਜਰੀ ਦੀ ਸਿਖਲਾਈ ਵਾਸਤੇ ਫ੍ਰੈਂਚ, ਇਟਾਲੀਅਨ ਅਤੇ ਬ੍ਰਿਟਿਸ਼ ਡਾਕਟਰਸ ਨੂੰ ਖਾਸ ਤੌਰ ਤੇ ਰੱਖਿਆ ਹੋਇਆ ਸੀ। ਇੱਕ ਵਾਰ ਦੀ ਘਟਨਾ ਵੀ ਆਉਂਦੀ ਹੈ ਜਦੋਂ ਡਾਕਟਰ ਮੈਕਗ੍ਰੈਗਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਬੈਟਰੀ ਦੇ ਰਾਹੀਂ ਇਲਾਜ ਕੀਤਾ ਤੇ ਉਸ ਇਲਾਜ ਕਰਨ ਦੀ ਤਕਨੀਕ ਨੂੰ ਵੇਖ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਖੁਸ਼ ਹੋਏ। ਮਹਾਰਾਜਾ ਰਣਜੀਤ ਸਿੰਘ ਨੇ ਡਾਕਟਰ ਮੈਕਗ੍ਰੈਗਰ ਨੂੰ ਕਿਹਾ ਕਿ ਉਹ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਇਲਾਜ ਕਰਨ ਦਾ ਇਹ ਤਰੀਕਾ ਸਿਖਾਉਣ। ਸ਼ੇਰੇ ਪੰਜਾਬ ਦੀ ਇਹ ਖਾਸੀਅਤ ਸੀ ਕਿ ਉਹ ਜਦੋਂ ਵੀ ਕੋਈ ਨਵੀਂ ਤਕਨੀਕ ਦੇਖਦੇ ਤਾਂ ਉਹਨਾਂ ਦੀ ਦਿਲੀ ਖੁਆਇਸ਼ ਹੁੰਦੀ ਕਿ ਇਸ ਤਕਨੀਕ ਦੇ ਨਾਲ ਪੰਜਾਬ ਦੇ ਵਾਸੀਆਂ ਨੂੰ ਵੀ ਪੂਰਾ ਫਾਇਦਾ ਦਿੱਤਾ ਜਾ ਸਕੇ। ਇਸੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੈਡੀਕਲ ਤੇ ਦਵਾਈਆਂ ਦੀਆਂ ਕਈ ਸਾਰੀਆਂ ਕਿਤਾਬਾਂ ਦਾ ਪੰਜਾਬੀ ਅਤੇ ਫਾਰਸੀ ਵਿੱਚ ਤਰਜਮਾ ਡਾਕਟਰ ਹੌਨਿੰਗਬਰਗਰ ਦੀ ਨਿਗਰਾਨੀ ਹੇਠ ਵੀ ਕਰਵਾਇਆ। ਆਪਣੀਆਂ ਅਜਿਹੀਆਂ ਨੀਤੀਆਂ ਨਾਲ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਬਿਹਤਰੀਨ ਸਿਹਤ ਸਹੂਲਤਾਂ ਦਿੱਤੀਆਂ। ਸ਼ਾਇਦ ਅੱਜ ਤੱਕ ਵੀ ਦੁਬਾਰਾ ਅਸੀਂ ਉਹਨਾਂ ਹਾਲਾਤਾਂ ਤੱਕ ਨਹੀਂ ਪਹੁੰਚ ਸਕੇ ਜਿੱਥੇ ਅਸੀਂ ਆਪਣੇ ਮੁਲਕਾਂ ਦੇ ਸਾਰੇ ਵਾਸੀਆਂ ਨੂੰ ਮੁਫਤ ਮੈਡੀਕਲ ਸਹੂਲਤਾਂ ਦੇ ਸਕੀਏ। ਮਹਾਰਾਜਾ ਰਣਜੀਤ ਸਿੰਘ ਆਪ ਭਾਵੇਂ ਪੜ੍ਹੇ ਲਿਖੇ ਨਹੀਂ ਸਨ, ਪਰ ਉਹਨਾਂ ਨੇ ਇੱਕ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਿਆ ਕਿ ਜੇਕਰ ਦੇਸ਼ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ ਤੇ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਦੇ ਮਿਆਰ ਨੂੰ ਉੱਚਾ ਚੁੱਕਣਾ ਪਏਗਾ ਅਤੇ ਇਹ ਤਾਂ ਹੀ ਹੋ ਸਕੇਗਾ ਜੇਕਰ ਇੱਥੇ ਵੱਧ ਤੋਂ ਵੱਧ ਲੋਕ ਪੜ੍ਹੇ ਲਿਖੇ ਹੋਣਗੇ। ਇਸੇ ਕਰਕੇ ਉਹਨਾਂ ਨੇ ਆਪਣੇ ਰਾਜ ਦੇ ਵਿੱਚ ਐਜੂਕੇਸ਼ਨ ਸਿਸਟਮ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਐਜੂਕੇਸ਼ਨ ਸਿਸਟਮ ਬਾਰੇ ਬ੍ਰਿਟਿਸ਼ ਓਰੀਐਂਟਲਿਸਟ ਡਾਕਟਰ GW ਲੈਟਿਨਰ ਨੇ ਆਪਣੀ ਕਿਤਾਬ ਦ ਹਿਸਟਰੀ ਆਫ ਇੰਡੀਜੀਨੀਅਸ ਐਜੂਕੇਸ਼ਨ ਇਨ ਪੰਜਾਬ ਦੇ ਵਿੱਚ ਬੜੀ ਹੀ ਤਫਸੀਲ ਦੇ ਨਾਲ ਲਿਖਿਆ। ਡਾਕਟਰ ਲੈਟਿਨਰ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਦੌਰਾਨ ਪੰਜਾਬ ਦੇ ਵਿੱਚ ਤਕਰੀਬਨ 4000 ਸਕੂਲ ਚੱਲਦੇ ਹੁੰਦੇ ਸਨ। ਬਹੁਤੇ ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਦੇ ਨਾਲ ਸਕੂਲ ਜ਼ਰੂਰ ਹੁੰਦਾ ਸੀ। ਇਸ ਤੋਂ ਇਲਾਵਾ ਵੱਖ-ਵੱਖ ਵਿਦਵਾਨਾਂ ਦੇ ਡੇਰਿਆਂ ਦੇ ਉੱਤੇ ਵੀ ਸਕੂਲ ਚੱਲਦੇ ਹੁੰਦੇ ਸਨ। ਇਹਨਾਂ ਸਕੂਲਾਂ ਦੇ ਵਿੱਚ ਸਿੱਖੀ, ਇਸਲਾਮ ਅਤੇ ਹਿੰਦੂਇਜ਼ਮ ਦੀ ਧਾਰਮਿਕ ਸਿੱਖਿਆ ਤੋਂ ਇਲਾਵਾ ਮੈਥਮੈਟਿਕਸ, ਲੈਂਗੁਏਜਸ, ਟੈਕਨੀਕਲ ਟ੍ਰੇਨਿੰਗ, ਲੌਜਿਕ, ਪੇਂਟਿੰਗ, ਕਰਾਫਟਿੰਗ, ਸਕੈਚਿੰਗ, ਆਰਕੀਟੈਕਚਰ, ਕੈਲੀਗ੍ਰਾਫੀ ਸਮੇਤ 22 ਸਬਜੈਕਟ ਪੜ੍ਹਾਏ ਜਾਂਦੇ ਸਨ। ਇਹਨਾਂ ਸਕੂਲਾਂ ਦਾ ਪ੍ਰਬੰਧ ਚਲਾਉਣ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਹਨਾਂ ਸਕੂਲਾਂ ਦੇ ਨਾਮ ਜਗੀਰਾਂ ਲਾਈਆਂ ਗਈਆਂ ਸਨ। ਡਾਕਟਰ ਲੈਟਿਨਰ ਦੇ ਮੁਤਾਬਕ ਉਸ ਵੇਲੇ ਇਕੱਲੇ ਲਾਹੌਰ ਦੇ ਵਿੱਚ ਲੜਕੀਆਂ ਦੀ ਫਾਰਮਲ ਐਜੂਕੇਸ਼ਨ ਦੇ 18 ਸਕੂਲ ਹੁੰਦੇ ਸਨ। ਸਕੂਲ ਖੁੱਲ੍ਹਣ ਦਾ ਸਮਾਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੁੰਦਾ ਸੀ ਅਤੇ ਇੱਕ ਜਮਾਤ ਦੇ ਵਿੱਚ ਵੱਧ ਤੋਂ ਵੱਧ 50 ਵਿਦਿਆਰਥੀ ਹੀ ਪੜ੍ਹਾਏ ਜਾ ਸਕਦੇ ਸਨ। ਇਸ ਤੋਂ ਵੱਧ ਵਿਦਿਆਰਥੀ ਇੱਕ ਜਮਾਤ ਦੇ ਵਿੱਚ ਹੋਣ ਤੇ ਪੜ੍ਹਾਉਣ ਵਾਲਿਆਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਵਿਦਿਆਰਥੀਆਂ ਤੋਂ ਇਲਾਵਾ ਆਮ ਪੰਜਾਬੀਆਂ ਨੂੰ ਵੀ ਪੜ੍ਹੇ ਲਿਖੇ ਬਣਾਉਣ ਵਾਸਤੇ ਕਈ ਸਾਰੇ ਉਪਰਾਲੇ ਕੀਤੇ ਗਏ। ਉਹਨਾਂ ਵੱਲੋਂ ਪੰਜਾਬ ਦੇ ਹਰ ਪਿੰਡ ਤੱਕ ਤਹਿਸੀਲਦਾਰ ਦੇ ਰਾਹੀਂ ਪੰਜਾਬੀ ਦੇ ਕਾਇਦੇ ਪਹੁੰਚਾਏ ਜਾਂਦੇ ਸੀ ਤਾਂ ਕਿ ਵੱਧ ਤੋਂ ਵੱਧ ਪੰਜਾਬੀ ਪੜ੍ਹੇ ਲਿਖੇ ਹੋ ਸਕਣ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉੱਚੇ ਅਹੁਦਿਆਂ ਤੇ ਤੈਨਾਤ ਫਕੀਰ ਭਰਾਵਾਂ ਦੇ ਵਾਰਸਾਂ ਵਿੱਚੋਂ ਫਕੀਰ ਸੈਯਦ ਸਾਹਿਬ ਆਪਣੀ ਇੱਕ ਗੱਲਬਾਤ ਦੇ ਵਿੱਚ ਬੜੀ ਹੀ ਰੋਚਕ ਜਾਣਕਾਰੀ ਦਿੰਦੇ ਨੇ। ਉਹ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਲੋਕਾਂ ਨੂੰ ਵੱਧ ਪੜ੍ਹੇ ਲਿਖੇ ਬਣਾਉਣ ਵਾਸਤੇ ਖਾਸ ਤੌਰ ਤੇ ਇੱਕ ਕਾਇਦਾ ਛਪਵਾਇਆ, ਜਿਸ ਦਾ ਨਾਮ ਕਾਇਦਾ-ਏ-ਨੂਰ ਰੱਖਿਆ ਗਿਆ। ਇਸ ਕਾਇਦੇ ਦੇ ਵਿੱਚ ਆਪਣੀ ਮਾਂ ਬੋਲੀ ਤੋਂ ਫਾਰਸੀ ਸਿੱਖਣ ਦਾ 3 ਮਹੀਨੇ ਦਾ ਇੱਕ ਕੋਰਸ ਹੁੰਦਾ ਸੀ ਤੇ ਇਸ ਕਾਇਦੇ ਦੇ ਅਖੀਰ ਦੇ ਵਿੱਚ ਸਿੰਪਲ ਅਰਥਮੈਟਿਕ ਵੀ ਦਿੱਤਾ ਹੋਇਆ ਸੀ। ਇਹ ਕਾਇਦਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਰਾਜ ਦੇ ਹਰ ਨੰਬਰਦਾਰ ਨੂੰ ਭੇਜਿਆ ਗਿਆ ਅਤੇ ਉਸ ਨੂੰ ਹਦਾਇਤ ਕੀਤੀ ਗਈ ਕਿ ਅਗਲੇ 3 ਮਹੀਨੇ ਦੇ ਵਿੱਚ ਇਸ ਕਾਇਦੇ ਤੋਂ ਸਿੱਖ ਕੇ ਆਪਣੇ ਹੱਥੀਂ ਅਜਿਹੇ 5 ਹੋਰ ਕਾਇਦੇ ਲਿਖ ਕੇ 5 ਬੰਦਿਆਂ ਨੂੰ ਦੇਣੇ ਹਨ ਅਤੇ ਉਸ ਦੀ ਸਾਰੀ ਰਿਪੋਰਟ ਆਪਣੇ ਹੱਥੀਂ ਚਿੱਠੀ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਣੀ ਹੈ। ਅਜਿਹੇ ਹੀ ਤਾਕੀਦ ਉਹਨਾਂ 5 ਬੰਦਿਆਂ ਵਾਸਤੇ ਵੀ ਹੁੰਦੀ ਸੀ ਜਿਨ੍ਹਾਂ ਨੂੰ ਨੰਬਰਦਾਰ ਵੱਲੋਂ ਕਾਇਦੇ ਦਿੱਤੇ ਗਏ। ਉਹਨਾਂ ਨੇ ਵੀ ਅਗਲੇ 3 ਮਹੀਨਿਆਂ ਦੇ ਵਿੱਚ ਉਸ ਕਾਇਦੇ ਤੋਂ ਸਿੱਖ ਕੇ ਆਪਣੇ ਹੱਥੀਂ 5-5 ਕਾਇਦੇ ਲਿਖ ਕੇ ਅੱਗੇ 5-5 ਹੋਰ ਬੰਦਿਆਂ ਨੂੰ ਦੇਣੇ ਹੁੰਦੇ ਸਨ ਅਤੇ ਉਸ ਦੀ ਰਿਪੋਰਟ ਆਪਣੇ ਹੱਥੀਂ ਚਿੱਠੀ ਲਿਖ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਣੀ ਹੁੰਦੀ ਸੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੇ ਵਿੱਚ ਪੜ੍ਹਾਈ ਦੀ ਇੱਕ ਚੇਨ ਬਣਾ ਦਿੱਤੀ। ਨਤੀਜੇ ਵਜੋਂ ਸਨ 1850 ਦੇ ਵਿੱਚ ਪੰਜਾਬ ਤੇ ਕਬਜ਼ਾ ਕਰਨ ਉਪਰੰਤ ਜਦੋਂ ਬ੍ਰਿਟਿਸ਼ ਹਕੂਮਤ ਵੱਲੋਂ ਪੰਜਾਬ ਦੇ ਵਿੱਚ ਕਿੰਨੇ ਲੋਕ ਪੜ੍ਹੇ ਲਿਖੇ ਹਨ ਇਸ ਬਾਰੇ ਆંકੜੇ ਇਕੱਠੇ ਕੀਤੇ ਗਏ ਤਾਂ ਪਤਾ ਲੱਗਿਆ ਕਿ ਇਕੱਲੇ ਲਾਹੌਰ ਦੇ ਵਿੱਚ 87% ਦੇ ਕਰੀਬ ਆਵਾਮ ਪੜ੍ਹੀ ਲਿਖੀ ਹੈ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਗਿਣਤੀ 78% ਦੇ ਕਰੀਬ ਸੀ। ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਸਾਰੀ ਐਜੂਕੇਸ਼ਨ ਸਕਿੱਲ ਬੇਸਡ ਹੁੰਦੀ ਸੀ, ਜਿਸ ਕਰਕੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਰਗੀ ਕੋਈ ਵੀ ਸਮੱਸਿਆ ਨਹੀਂ ਸੀ। ਫਰਾਂਸੀਸੀ ਯਾਤਰੀ ਵਿਕਟਰ ਯੈਕਮੋ ਜਦੋਂ ਪੰਜਾਬ ਦੇ ਵਿੱਚ ਆਇਆ ਤਾਂ ਉਸਨੇ ਲਿਖਿਆ ਕਿ ਬ੍ਰਿਟਿਸ਼ ਇੰਡੀਆ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਫਰਕ ਇਹੀ ਹੈ ਕਿ ਪੰਜਾਬ ਦੀ ਕਿਸੇ ਵੀ ਗਲੀ ਜਾਂ ਬਾਜ਼ਾਰ ਦੇ ਵਿੱਚ ਕੋਈ ਵੀ ਮੰਗਤਾ ਦਿਖਾਈ ਨਹੀਂ ਦਿੰਦਾ। ਬ੍ਰਿਟਿਸ਼ ਇੰਡੀਆ ਦੇ ਵਿੱਚ ਅਕਸਰ ਗਲੀਆਂ ਬਾਜ਼ਾਰਾਂ ਦੇ ਵਿੱਚ ਮੰਗਤੇ ਦੇਖਣ ਨੂੰ ਮਿਲ ਜਾਂਦੇ ਹਨ। ਡਾਕਟਰ ਲੈਟਿਨਰ ਲਿਖਦੇ ਹਨ ਕਿ ਸਨ 1857 ਦੀਆਂ ਘਟਨਾਵਾਂ ਦਾ ਫਾਇਦਾ ਚੁੱਕਦੇ ਹੋਏ ਅੰਗਰੇਜ਼ੀ ਹਕੂਮਤ ਵੱਲੋਂ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਕੈਦੀਆਂ ਨੂੰ ਅੱਗ ਲਾ ਕੇ ਸਾੜਿਆ ਗਿਆ ਤਾਂ ਕਿ ਪੰਜਾਬ ਨੂੰ ਪੜ੍ਹਾਈ ਤੋਂ ਵਿਹੋਣਾ ਕੀਤਾ ਜਾ ਸਕੇ। ਉਹਨਾਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਪੰਜਾਬ ਦੇ ਵਿੱਚ ਬਹੁਤ ਚੰਗੇ ਪੜ੍ਹੇ ਲਿਖੇ 3,30,000 ਦੇ ਕਰੀਬ ਅੰਡਰ ਸਟੱਡੀਜ਼ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਸਨ 1880 ਤੱਕ ਆਉਂਦੇ ਘਟ ਕੇ 1,90,000 ਦੇ ਕਰੀਬ ਰਹਿ ਗਈ। ਡਾਕਟਰ ਲੈਟਿਨਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਐਜੂਕੇਸ਼ਨ ਸਿਸਟਮ ਨੂੰ ਯੂਰਪ ਤੋਂ ਬਿਹਤਰ ਦੱਸਿਆ। ਸ਼ੇਰੇ ਪੰਜਾਬ ਨੇ ਖਾਸ ਤੌਰ ਤੇ ਕਈ ਸਾਰੀਆਂ ਅੰਗਰੇਜ਼ੀ ਅਤੇ ਫ੍ਰੈਂਚ ਕਿਤਾਬਾਂ ਦਾ ਤਰਜਮਾ ਪੰਜਾਬੀ ਅਤੇ ਫਾਰਸੀ ਵਿੱਚ ਕਰਨ ਵਾਸਤੇ ਕਈ ਸਾਰੇ ਵਿਦਵਾਨਾਂ ਨੂੰ ਰੱਖਿਆ ਹੋਇਆ ਸੀ। ਉਹਨਾਂ ਦੇ ਇਸ ਸਮੇਂ ਦੇ ਵਿੱਚ ਕਈ ਸਾਰੀਆਂ ਸਿਆਸੀ, ਮੈਡੀਕਲ, ਸ਼ਾਇਰੀ ਅਤੇ ਫੌਜੀ ਵਾਰ ਸਟ੍ਰੈਟਜਿਕ ਕਿਤਾਬਾਂ ਦਾ ਪੰਜਾਬੀ ਵਿੱਚ ਤਰਜਮਾ ਕਰਵਾਇਆ ਗਿਆ। ਸ਼ੇਰੇ ਪੰਜਾਬ ਵੱਲੋਂ ਵਿਦਵਾਨਾਂ ਅਤੇ ਕਵੀਆਂ ਨੂੰ ਖਾਸ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਉਹਨਾਂ ਨੂੰ ਵੱਡੇ ਇਨਾਮ ਦਿੱਤੇ ਜਾਂਦੇ ਸਨ। ਜਿਸ ਵੇਲੇ ਸਨ 1834 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਕਮਾਂਡ ਹੇਠ ਖਾਲਸਾ ਫੌਜਾਂ ਨੇ ਪਿਸ਼ਾਵਰ ਦੇ ਉੱਤੇ ਚੜ੍ਹਾਈ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਨੂੰ ਇੱਕ ਹੁਕਮ ਦਿੱਤਾ। ਇਸ ਹੁਕਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੰਨਿਆ ਜੰਗ ਦੇ ਵਿੱਚ ਹਰ ਚੀਜ਼ ਦਾ ਖਿਆਲ ਨਹੀਂ ਰੱਖਿਆ ਜਾ ਸਕਦਾ, ਪਰ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਣਾ ਕਿ ਪਿਸ਼ਾਵਰ ਦੇ ਵਿੱਚ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈ, ਉਸ ਲਾਇਬ੍ਰੇਰੀ ਦਾ ਕੋਈ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਘਟਨਾ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਐਜੂਕੇਸ਼ਨ ਅਤੇ ਕਿਤਾਬਾਂ ਦੇ ਪ੍ਰਤੀ ਸਤਿਕਾਰ ਅਤੇ ਪਿਆਰ ਸਾਫ਼ ਨਜ਼ਰ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਸਿਰਫ ਤੇ ਸਿਰਫ ਆਪਣੀ ਆਵਾਮ ਨੂੰ ਹੀ ਪੜ੍ਹੇ ਲਿਖੇ ਬਣਾਉਣ ਦੇ ਚਾਹਵਾਨ ਨਹੀਂ ਸਨ, ਬਲਕਿ ਉਹ ਆਪ ਵੀ ਲਗਾਤਾਰ ਸਿੱਖਦੇ ਰਹਿੰਦੇ। ਉਹਨਾਂ ਨੂੰ ਮਿਲਣ ਵਾਸਤੇ ਜਦੋਂ ਵੀ ਕੋਈ ਵਿਦੇਸ਼ੀ ਯਾਤਰੀ ਜਾਂ ਵਿਦੇਸ਼ੀ ਸਰਕਾਰ ਦਾ ਨੁਮਾਇੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆਉਂਦਾ ਤਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਵੱਖ-ਵੱਖ ਮੁਲਕਾਂ, ਉੱਥੋਂ ਦੇ ਐਡਮਿਨਿਸਟ੍ਰੇਟਿਵ ਸਿਸਟਮਸ ਅਤੇ ਉੱਥੋਂ ਦੀਆਂ ਫੌਜਾਂ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹਿੰਦੇ। ਇਸੇ ਕਰਕੇ ਈਸਟ ਇੰਡੀਆ ਕੰਪਨੀ ਦਾ ਅਫਸਰ ਵਿਲੀਅਮ ਮੂਰਕ੍ਰਾਫਟ ਲਿਖਦਾ ਹੈ ਕਿ ਮੈਂ ਅੱਜ ਤੱਕ ਪੂਰੇ ਏਸ਼ੀਆ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਨਾ ਨੌਲੇਜ ਵਾਲਾ ਬਾਦਸ਼ਾਹ ਕੋਈ ਹੋਰ ਨਹੀਂ ਦੇਖਿਆ। ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੇ ਵਿੱਚ ਚਿੱਤਰਕਾਰਾਂ ਦਾ ਬਹੁਤ ਸਨਮਾਨ ਕਰਿਆ ਕਰਦੇ ਸਨ। ਉਸ ਵੇਲੇ ਦੀਆਂ ਪੇਂਟਿੰਗਸ ਜਾਂ ਧਾਰਮਿਕ ਕਿਤਾਬਾਂ ਅਤੇ ਗ੍ਰੰਥਾਂ ਦੇ ਉੱਤੇ ਕੀਤੀ ਗਈ ਚਿੱਤਰਕਾਰੀ ਬਹੁਤ ਕਮਾਲ ਦੀ ਸੀ। ਇਸ ਤੋਂ ਇਲਾਵਾ ਵੱਡੀਆਂ ਹਵੇਲੀਆਂ, ਮਹਿਲਾਂ
ਧਾਰਮਿਕ ਜਾਂ ਵਿਰਾਸਤੀ ਇਮਾਰਤਾਂ ਦੀਆਂ ਕੰਧਾਂ ਅਤੇ ਛੱਤਾਂ ਦੇ ਉੱਤੇ ਕੀਤੀ ਗਈ ਚਿੱਤਰਕਾਰੀ ਵੀ ਬਹੁਤ ਕਮਾਲ ਹੁੰਦੀ ਸੀ। ਉਸ ਵੇਲੇ ਦੀਆਂ ਅੱਜ ਵੀ ਜੋ ਇਮਾਰਤਾਂ ਮੌਜੂਦ ਹਨ ਉਹਨਾਂ ਦੀਆਂ ਕੰਧਾਂ ਜਾਂ ਛੱਤਾਂ ਦੇ ਉੱਤੇ ਅਜਿਹੀ ਚਿੱਤਰਕਾਰੀ ਹੁਣ ਵੀ ਦੇਖੀ ਜਾ ਸਕਦੀ ਹੈ। ਸੰਨ 1839 ਦੇ ਵਿੱਚ ਲਾਹੌਰ ਆਏ ਈਸਟ ਇੰਡੀਆ ਕੰਪਨੀ ਦੇ ਅਫਸਰ ਮਿਸਟਰ ਬਾਰ ਨੇ ਆਪਣੇ ਰੋਜ਼ਨਾਮਚੇ ਵਿੱਚ ਲਾਹੌਰ ਦੇ ਕਿਲ੍ਹੇ ਵਿੱਚ ਬਣੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਤਸਵੀਰ ਘਰ ਬਾਰੇ ਬੜੇ ਵਿਸਥਾਰ ਨਾਲ ਦੱਸਿਆ। ਉਹ ਇਸ ਤਸਵੀਰ ਘਰ ਦੇ ਵਿੱਚ ਹੋਈ ਚਿੱਤਰਕਾਰੀ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਅਤੇ ਉਸਨੇ ਇਸ ਚਿੱਤਰਕਾਰੀ ਨੂੰ ਦੁਨੀਆ ਦੀ ਬਿਹਤਰੀਨ ਦਰਜੇ ਦੀ ਚਿੱਤਰਕਾਰੀ ਦੱਸਿਆ। ਕੁਝ ਦਿਨ ਬਾਅਦ ਹੀ ਲਾਹੌਰ ਤੋਂ ਪੇਸ਼ਾਵਰ ਵੱਲ ਜਾਂਦਿਆਂ ਜਦੋਂ ਉਹ ਰਾਹ ਵਿੱਚ ਗੁਜਰਾਂਵਾਲੇ ਪਹੁੰਚਿਆ ਤੇ ਉਹਨੇ ਉੱਥੇ ਹਰੀ ਸਿੰਘ ਨਲੂਏ ਦਾ ਕਿਲ੍ਹਾ, ਉਹਨਾਂ ਦਾ ਮਹਿਲ, ਬਾਗ ਅਤੇ ਬਾਰਾਂਦਾਰੀ ਵੇਖੇ ਅਤੇ ਇੱਥੇ ਹੋਈ ਚਿੱਤਰਕਾਰੀ ਦੀ ਉਸਨੇ ਬੜੀ ਖੁੱਲ੍ਹ ਦਿਲੀ ਨਾਲ ਸਿਫਤ ਕੀਤੀ। ਮਹਿਲ ਦੀਆਂ ਛੱਤਾਂ ਤੇ ਹੋਏ ਚਿੱਤਰਕਾਰੀ ਦੇ ਸੁਨਹਿਰੀ ਕੰਮ ਨੂੰ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਇਹ ਸ਼ਾਨਦਾਰ ਚਿੱਤਰਕਾਰੀ ਦੇਖ ਕੇ ਮਿਸਟਰ ਬਾਰ ਨੇ ਲਿਖਿਆ ਕਿ ਖਾਲਸਾ ਰਾਜ ਚਿੱਤਰਕਾਰੀ ਦੇ ਬਾਰੀਕ ਹੁਨਰਾਂ ਦਾ ਦੇਸ਼ ਹੈ। ਇਸ ਤੋਂ ਇਲਾਵਾ ਇਸ ਰਾਜ ਦੇ ਵਿੱਚ ਜੜਤਕਾਰੀ, ਨਕਾਸ਼ੀ, ਮੋਹਰਾਕਸ਼ੀ ਅਤੇ ਦਸਤਕਾਰੀ ਦੇ ਹੁਨਰ ਬੜੇ ਕਮਾਲ ਦੇ ਸਨ। ਇਹਨਾਂ ਹੁਨਰਾਂ ਦੇ ਮਾਹਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਤਿਕਾਰ ਅਤੇ ਪਿਆਰ ਬਖਸ਼ਦੇ ਅਤੇ ਉਹਨਾਂ ਨੂੰ ਜਗੀਰਾਂ ਅਤੇ ਇਨਾਮ ਵੀ ਦਿਆ ਕਰਦੇ। ਇਹਨਾਂ ਹੁਨਰਾਂ ਦਾ ਬਹੁਤ ਹੀ ਖੂਬਸੂਰਤ ਨਮੂਨਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅੱਜ ਵੀ ਦੇਖਿਆ ਜਾ ਸਕਦਾ ਹੈ। ਇਸ ਕਲਾ ਦੇ ਮਾਹਰ ਕਲਾਕਾਰਾਂ ਵਿੱਚ ਭਾਈ ਜੈ ਸਿੰਘ, ਭਾਈ ਬਿਸ਼ਨ ਸਿੰਘ, ਭਾਈ ਗਿਆਨ ਸਿੰਘ, ਭਾਈ ਕੇਰ ਸਿੰਘ, ਮੀਆਂ ਰਹੀਮ ਬਖਸ਼ ਅਤੇ ਭਾਈ ਧੰਨਾ ਸਿੰਘ ਕੁਝ ਵੱਡੇ ਨਾਮ ਹੁੰਦੇ ਸਨ। ਇਹਨਾਂ ਕਲਾਕਾਰਾਂ ਦੀ ਇੱਕ ਹੋਰ ਸਿਫਤ ਇਹ ਵੀ ਹੁੰਦੀ ਸੀ ਕਿ ਇਹਨਾਂ ਨੂੰ ਜਿਹੜਿਆਂ ਰੰਗਾਂ ਅਤੇ ਮਸਾਲਿਆਂ ਦੀ ਲੋੜ ਹੁੰਦੀ ਸੀ ਇਹ ਕਿਤੇ ਵੀ ਬਾਹਰੋਂ ਨਹੀਂ ਸਨ ਮੰਗਾਏ ਜਾਂਦੇ, ਸਗੋਂ ਇਹ ਆਪਣੇ ਆਪ ਹੀ ਇਹਨਾਂ ਨੂੰ ਤਿਆਰ ਕਰਦੇ ਹੁੰਦੇ ਸਨ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਲਾਹੌਰ ਦੇ ਕਿਲ੍ਹੇ ਦੇ ਅੰਦਰ ਬਣੇ ਹੋਏ ਸ਼ੀਸ਼ ਮਹਿਲ ਦੇ ਵਿੱਚ ਮੋਹਰਾਕਸ਼ੀ ਦਾ ਕੰਮ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੀਤਾ ਗਿਆ। ਇਹ ਸਾਰਾ ਕੰਮ ਭਾਈ ਕੇਹਰ ਸਿੰਘ ਦੀ ਨਿਗਰਾਨੀ ਦੇ ਹੇਠ ਹੀ ਹੋਇਆ ਸੀ। ਉਸ ਵੇਲੇ ਦੀਆਂ ਜੋ ਵੀ ਇਮਾਰਤਾਂ ਅੱਜ ਤੱਕ ਬਚੀਆਂ ਹੋਈਆਂ ਹਨ ਉਹਨਾਂ ਵਿੱਚ ਇਹਨਾਂ ਸਭ ਹੁਨਰਾਂ ਦੇ ਬਹੁਤ ਹੀ ਖੂਬਸੂਰਤ ਨਮੂਨੇ ਅੱਜ ਤੱਕ ਵੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਕੁਝ ਅਸੀਂ ਆਪ ਸਭ ਨੂੰ ਦਿਖਾ ਰਹੇ ਹਾਂ।
ਪੰਜ ਦਰਿਆਵਾਂ ਦਾ ਸ਼ੇਰ ਦਸਤਾਵੇਜ਼ੀ ਦੇ ਇਸ ਪਹਿਲੇ ਭਾਗ ਦੇ ਵਿੱਚ ਅਸੀਂ ਆਪ ਸਭ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਿਨਾਂ ਵਿਤਕਰੇ ਵਾਲੇ ਇਨਸਾਫ ਪਸੰਦ ਰਾਜ, ਉਸ ਰਾਜ ਦੇ ਵਿਦੇਸ਼ੀਕਰਨ ਦੇ, ਮੈਡੀਕਲ ਸਰਵਿਸਿਜ਼, ਐਜੂਕੇਸ਼ਨ ਅਤੇ ਆਰਟ ਦੇ ਬਾਰੇ ਜਾਣਕਾਰੀ ਆਪ ਸਭ ਦੇ ਨਾਲ ਸਾਂਝਿਆ ਕੀਤੀ ਹੈ। ਇਸ ਦੇ ਅਗਲੇ ਭਾਗ ਦੇ ਵਿੱਚ ਅਸੀਂ ਉਸ ਰਾਜ ਦੀ ਫੌਜੀ ਤਾਕਤ, ਵਪਾਰ ਅਤੇ ਕਿਸਾਨੀ ਪ੍ਰਬੰਧ ਦੇ ਬਾਰੇ ਆਪ ਸਭ ਦੇ ਨਾਲ ਜਾਣਕਾਰੀ ਸਾਂਝਿਆ ਕਰਾਂਗੇ ਅਤੇ ਨਾਲ ਹੀ ਗੈਰ ਪੰਜਾਬੀ ਅਤੇ ਗੈਰ ਸਿੱਖ ਯੂਰੋਪੀਅਨ ਵਿਦਵਾਨਾਂ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਬਾਰੇ ਦਿੱਤੇ ਗਏ ਵਿਚਾਰ ਵੀ ਆਪ ਸਭ ਦੇ ਨਾਲ ਸਾਂਝਿਆ ਕਰਾਂਗੇ। ਸੋ ਜੁੜੇ ਰਹੋ ਸਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।